कि अफगान ਜਿਹੜੇ ਸਿੱਖ ਨੇ ਖਾਸ ਤੌਰ ਤੇ ਕਾਬੁਲ ਦੇ ਗੁਰਦੁਆਰੇ ਕਰਤੇ ਪ੍ਰਵਾਨ ਚ ਰਹਿਣ ਵਾਲੇ ਔਰ ਬਾਕੀ ਗਜ਼ਨੀ ਜਲਾਲਾਬਾਦ ਸਾਰੇ ਉਹਨਾਂ ਦਾ ਇੱਕ 10 ਮੈਂਬਰਾਂ ਦਾ ਡੈਲੀਗੇਸ਼ਨ ਜਿਹੜੇ ਹੁਣ ਕਾਬੁਲ ਦਾ ਉਹਨਾਂ ਨੂੰ ਮੇਅਰ ਲਾਇਆ ਗਿਆ ਹੈ ਜਾਂ ਮੁਖੀ ਲਾਇਆ ਗਿਆ ਕਾਬੁਲ ਦੇ ਸਾਰੇ ਸ਼ਹਿਰ ਦਾ ਉਹਨਾਂ ਦਾ ਨਾਮ ਹਮਦੁੱਲਾ ਰੋਮਾਨੀ और दर्शक ये पिक्चर देख सकते हैं कि हमदुल्ला रोमानी ਜਿਹੜੇ ਨੇ ਉਹ ਸਿੱਖਾਂ ਦੇ ਡੈਲੀਗੇਸ਼ਨ ਨੂੰ ਮਿਲਦੇ ਨੇ ਕਾਬਲ ਦੇ ਵਿੱਚ ਉਹ ਪਿਕਚਰ ਦੱਸ ਰਹੀ ਹੈ ਔਰ ਉਹਦੇ ਚ ਜਦੋਂ ਸਿੱਖਾਂ ਨੇ ਆਪਣੀਆਂ ਇਹ ਕਿਹਾ ਵੀ ਅਸੀਂ ਫਿਕਰਮੰਦ ਹਾਂ ਗੁਰਦੁਆਰੇ ਬਾਰੇ ਵੀ ਰੱਖ ਰਖਾਅ ਬਾਰੇ ਵੀ ਕਿ ਮੇਅਰ ਨੇ ਯਕੀਨ ਦਵਾਇਆ ਕਿ ਉਹ ਗੁਰਦੁਆਰੇ ਦੇ ਰੱਖ ਰਖਾਅ ਲਈ ਕੰਮ ਕਰਨਗੇ ਤੇ ਉਹਨਾਂ ਨੇ ਕਿਹਾ ਕਿ ਸੈਚਰਡੇ ਔਰ ਇੱਕ ਡੈਲੀਗੇਸ਼ਨ ਆਪਣੇ ਸ਼ਹਿਰ ਵੱਲੋਂ ਵੀ ਭੇਜਣਗੇ ਤਾਂ ਕਿ ਉਹ ਸਿੱਖਾਂ ਦੇ ਨਾਲ ਬੈਠ ਕੇ ਹੋਰ ਵੀ ਇਸ਼ੂਜ਼ ਨੂੰ ਡਿਸਕਸ ਕਰਨ ਔਰ ਅਸੀਂ ਤੁਹਾਡੇ ਲਈ ਜਿਹੜੇ ਹਾਲਾਤ ਨੂੰ ਬਿਹਤਰ ਕਰਨ ਲਈ ਜੋ ਵੀ ਸਾਥੋਂ ਸਰਿਆ ਅਸੀਂ ਕਰਾਂਗੇ ਤੁਸੀਂ ਬੇਫਿਕਰ ਰਹੋ ਔਰ ਅਸੀਂ ਜਿਹੜਾ ਤੁਹਾਨੂੰ ਹਰ ਕਿਸਮ ਦੇ ਨਾਲ ਤੁਹਾਨੂੰ ਮਹਿਫੂਜ਼ ਵੀ ਰੱਖਾਂਗੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਫਗਾਨ ਸਿੱਖਾਂ ਦਾ ਇੱਕ ਡੈਲੀਗੇਸ਼ਨ ਕਾਬਲ ਦੇ ਮੇਅਰ ਨੂੰ ਮਿਲਿਆ। ਸੋ ਤਾਲਿਬਾਨ ਵੱਲੋਂ ਨਿਯੁਕਤ ਤਾਲਿਬਾਨ ਦੇ ਮੇਅਰ ਨੇ ਸਿੱਖਾਂ ਨੂੰ ਇਹ ਭਰੋਸਾ ਦਿੱਤਾ ਹੈ ਕਿ ਉਹ ਅਫਗਾਨਿਸਤਾਨ ਵਿੱਚ ਪੂਰੀ ਤਰ੍ਹਾਂ ਮਹਿਫੂਜ਼ ਰਹਿਣਗੇ ਅਤੇ ਉਹਨਾਂ ਦੇ ਜਿਹੜੇ ਗੁਰਦੁਆਰਾ ਸਾਹਿਬਾਨ ਨੇ ਉਹ ਵੀ ਪੂਰੀ ਤਰ੍ਹਾਂ ਸੁਰੱਖਿਅਤ ਰਹਿਣਗੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਪਿਸ਼ਾਵਰ ਦੇ ਵਿੱਚ ਇੱਕ ਸਿੱਖ ਹਕੀਮ ਉਹਨਾਂ ਦੇ ਕਲੀਨਿਕ ਦੇ ਉੱਤੇ ਉਹਨਾਂ ਨੂੰ ਮਾਰਿਆ ਗਿਆ ਅਣਪਛਾਤੇ ਜਿਹੜੇ ਹਮਲਾਵਰ ਨੇ ਔਰ ਅਸੀਂ ਇਹ ਕਿਹਾ ਸੀ ਕਿ ਵੀ ਇਹ ਵਾਕਿਆ ਔਰ ਉਸ ਤੋਂ 2 ਦਿਨ ਪਹਿਲਾਂ ਗਵਾਦਰ ਦੇ ਵਿੱਚ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਬੁੱਤ ਨੂੰ ਉਡਾਇਆ ਗਿਆ ਬੰਬਾਂ ਨਾਲ ਕਿ ਇਹਦੇ ਤੇ ਫਿੰਗਰਪ੍ਰਿੰਟ ਨੇ ਰਾਹ ਦੇ ਔਰ ਅੱਜ ਆਈਸਿਸ ਜਦੋਂ ਅਸੀਂ ਆਈਸਿਸ ਕਹਿੰਦੇ ਆ ਖੁਰਾਸਾਨ ਵਾਲਿਆਂ ਦੀ ਕਿ ਇਹ ਉਹੀ ਆਰਗੇਨਾਈਜੇਸ਼ਨ ਹੈ ਜਿਹੜੀ ਇੰਡੀਅਨ ਏਜੰਸੀਆਂ ਜਿਹਨੂੰ ਬੈਕ ਕਰਦੀਆਂ ਨੇ ਔਰ ਉਹਨਾਂ ਨੇ ਉਹਦੀ ਜ਼ਿੰਮੇਵਾਰੀ ਲਈ ਹੈ ਉਸ ਸਿੱਖ ਹਕੀਮ ਨੂੰ ਮਾਰਨ ਦੀ। ਇਸ ਤੋਂ ਪਹਿਲਾਂ ਜਦੋਂ ਗੁਰਦੁਆਰਾ ਕਰਤੇ ਪ੍ਰਵਾਨ ਤੇ ਹਮਲਾ ਕਰਕੇ 20 ਤੋਂ ਜ਼ਿਆਦਾ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ਉਦੋਂ ਵੀ ਜ਼ਿੰਮੇਵਾਰੀ ਆਈਸਿਸ ਨੇ ਲਈ ਸੀ। ਤਾਂ ਅਸੀਂ ਸਮਝਦੇ ਹਾਂ ਵੀ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਭਾਰਤੀ ਹਕੂਮਤ ਦੀਆਂ ਹੀ ਕਰਤੂਤਾਂ ਨੇ ਉਹ ਜਿਹੜੀ ਸਾਡੀ ਗੁੱਡਵਿਲ ਹੈ ਉਹਨੂੰ ਤੋੜਨਾ ਚਾਹੁੰਦੇ ਨੇ। ਪਰ ਪੋਜ਼ਿਟਿਵ ਮੈਂ ਇਹ ਦੇਖਦਾ ਕਿ ਇੱਕ ਘੱਟੋ ਘੱਟ ਤਾਲਿਬਾਨ ਇਸ ਬਾਰੇ ਬਿਲਕੁਲ ਕਲੀਅਰ ਨੇ ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ ਆਲਰੇਡੀ ਇੰਡੀਅਨ ਮੀਡੀਆ 'ਚ ਵੀ ਇਹ ਖਬਰ ਲੱਗੀ ਹੈ ਕਿ ਅਫਗਾਨ ਜਿਹੜੇ ਸਿੱਖ ਨੇ ਖਾਸ ਤੌਰ ਤੇ ਕਾਬੁਲ ਦੇ ਗੁਰਦੁਆਰੇ ਕਰਤੇ ਪ੍ਰਵਾਨ 'ਚ ਰਹਿਣ ਵਾਲੇ ਔਰ ਬਾਕੀ ਗਜ਼ਨੀ ਜਲਾਲਾਬਾਦ ਸਾਰੇ ਉਹਨਾਂ ਦਾ ਇੱਕ 10 ਮੈਂਬਰਾਂ ਦਾ ਡੈਲੀਗੇਸ਼ਨ ਜਿਹੜੇ ਹੁਣ ਕਾਬਲ ਦਾ ਉਹਨਾਂ ਨੂੰ ਮੇਅਰ ਲਾਇਆ ਗਿਆ ਹੈ ਜਾਂ ਮੁਖੀ ਲਾਇਆ ਗਿਆ ਕਾਬਲ ਦੇ ਸਾਰੇ ਸ਼ਹਿਰ ਦਾ ਉਹਨਾਂ ਦਾ ਨਾਮ ਹਮਦੁੱਲਾ ਰੋਮਾਨੀ ਔਰ ਦਰਸ਼ਕ ਇਹ ਪਿਕਚਰ ਦੇਖ ਸਕਦੇ ਨੇ ਕਿ ਹਮਦੁੱਲਾ ਰੋਮਾਨੀ ਜਿਹੜੇ ਨੇ ਉਹ ਸਿੱਖਾਂ ਦੇ ਡੈਲੀਗੇਸ਼ਨ ਨੂੰ ਮਿਲਦੇ ਨੇ ਕਾਬਲ ਦੇ ਵਿੱਚ ਉਹ ਪਿਕਚਰ ਦੱਸ ਰਹੀ ਹੈ ਔਰ ਉਹਦੇ ਚ ਜਦੋਂ ਸਿੱਖਾਂ ਨੇ ਆਪਣੀਆਂ ਇਹ ਕਿਹਾ ਵੀ ਅਸੀਂ ਫਿਕਰਮੰਦ ਹਾਂ ਗੁਰਦੁਆਰੇ ਬਾਰੇ ਵੀ ਰੱਖ ਰਖਾਅ ਬਾਰੇ ਵੀ ਜਿਹੜਾ ਇਹਨਾਂ ਦੀ ਖਬਰ ਮੁਤਾਬਕ ਇੰਡੀਅਨ ਮੀਡੀਆ ਦੀ ਵੀ ਕਿ ਮੇਅਰ ਨੇ ਯਕੀਨ ਦਵਾਇਆ ਕਿ ਉਹ ਗੁਰਦੁਆਰੇ ਦੇ ਰੱਖ ਰਖਾਅ ਲਈ ਕੰਮ ਕਰਨਗੇ ਤੇ ਉਹਨਾਂ ਨੇ ਕਿਹਾ ਕਿ ਸੈਚਰਡੇ ਔਰ ਇੱਕ ਡੈਲੀਗੇਸ਼ਨ ਆਪਣੇ ਸ਼ਹਿਰ ਵੱਲੋਂ ਵੀ ਭੇਜਣਗੇ ਤਾਂ ਕਿ ਉਹ ਸਿੱਖਾਂ ਦੇ ਨਾਲ ਬੈਠ ਕੇ ਹੋਰ ਵੀ ਇਸ਼ੂਜ਼ ਨੂੰ ਡਿਸਕਸ ਕਰਨ। ਉਹਨਾਂ ਨੇ ਕਿਹਾ ਵੀ ਤੁਸੀਂ ਸਿੱਖ ਸਾਡੇ ਅਫਗਾਨਿਸਤਾਨ ਮੁਲਕ ਦੇ ਉਵੇਂ ਹੀ ਵਿਛਿੰਦੇ ਹੋ ਜਿਵੇਂ ਅਸੀਂ ਹੈ ਔਰ ਅਸੀਂ ਤੁਹਾਡੇ ਲਈ ਜਿਹੜੇ ਹਾਲਾਤ ਨੂੰ ਬਿਹਤਰ ਕਰਨ ਲਈ ਜੋ ਵੀ ਸਾਥੋਂ ਸਰਿਆ ਅਸੀਂ ਕਰਾਂਗੇ ਤੁਸੀਂ ਬੇਫਿਕਰ ਰਹੋ ਔਰ ਅਸੀਂ ਜਿਹੜਾ ਤੁਹਾਨੂੰ ਹਰ ਕਿਸਮ ਦੇ ਨਾਲ ਤੁਹਾਨੂੰ ਮਹਿਫੂਜ਼ ਵੀ ਰੱਖਾਂਗੇ ਔਰ ਤੁਹਾਡੇ ਤੇ ਸਾਨੂੰ ਫਖਰ ਹੈ ਕਿ ਤੁਸੀਂ ਸਾਡੇ ਮੁਲਕ ਦੇ ਵਛਿੰਦੇ ਹੋ ਔਰ ਸਦੀਆਂ ਤੋਂ ਇਹ ਤੁਹਾਡੇ ਪੁਰਖਿਆਂ ਦੀ ਧਰਤੀ ਹੈ। ਸੋ ਮੈਂ ਸਮਝਦਾ ਵੀ ਇਹ ਕੰਟਰਾਸਟ ਸਮਝ ਲੈਣਾ ਚਾਹੀਦਾ ਹੈ ਕਿਉਂਕਿ ਇੱਕ ਅੱਧੀ ਖਬਰ ਨੂੰ ਲੈ ਕੇ ਫਿਰ ਸੋਸ਼ਲ ਮੀਡੀਆ ਦੇ ਉੱਤੇ ਸਾਡੇ ਵੀ ਜਿਹੜੇ ਕੀਬੋਰਡ ਵਾਰੀਅਰ ਨੇ ਉਹ ਟੱਪਣ ਲੱਗ ਜਾਂਦੇ ਨੇ ਕਿ ਭਾਈ ਨਾ ਉਸ ਪਿਸ਼ਾਵਰ ਦੀ ਕਿਲਿੰਗ ਨਾਲ ਤਾਲਿਬਾਨ ਦਾ ਕੋਈ ਤਾਲੁਕ ਹੈ ਔਰ ਜਿਹੜੇ ਉੱਥੇ ਸਿੱਖ ਰਹਿ ਗਏ ਨੇ ਉਹ ਤਾਂ ਉਹਨਾਂ ਨੂੰ ਮਹਿਫੂਜ਼ ਕਰਨ ਦੇ ਲਈ ਵੀ ਜਿਹੜਾ ਉਹਨਾਂ ਦਾ ਹਾਲਾਂ ਬਹੁਤ ਸਾਰੇ ਚੈਲੰਜਸ ਖੁਦ ਉਹਨਾਂ ਨੂੰ ਫੇਸ ਹੋ ਰਹੇ ਨੇ। ਅਜੇ ਇੰਟਰਨੈਸ਼ਨਲ ਕਮਿਊਨਿਟੀ ਵੱਲੋਂ ਮਦਦ ਨਹੀਂ ਜਾ ਰਹੀ ਹਿਊਮੈਨਿਟੇਰੀਅਨ ਕ੍ਰਾਈਸਿਸ ਹੈ। ਇਹਦੇ ਬਾਵਜੂਦ ਉਹਨਾਂ ਦਾ ਡੈਲੀਗੇਸ਼ਨ ਨੂੰ ਮਿਲਣ ਦਾ ਵਕਤ ਦੇਣਾ ਇਹ ਕਹਿਣਾ ਕਿ ਭਾਈ ਅਸੀਂ ਸੈਚਰਡੇ ਫੋਲੋ ਅਪ ਇਹਦਾ ਹੋਏਗਾ ਔਰ ਤੁਸੀਂ ਮਹਿਫੂਜ਼ ਹੋ ਇਹ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਕਿ ਇਹ ਇੱਕ ਚੰਗੀ ਯਕੀਨ ਦਹਾਨੀ ਹੈ। ਔਰ ਕਲੋਜ਼ਿੰਗ 'ਚ ਜਿਵੇਂ ਅਸੀਂ ਰੋਜ਼ਾਨਾ ਰੂਹਾਨੀਅਤ ਦੀ ਵਿਚਾਰ ਕਰਦੇ
ਔਰ ਕਬੀਰ ਸਾਹਿਬ ਦੀ ਬਾਣੀ ਗੌੜੀ 38 ਉਸ ਦਾ ਅਸੀਂ ਵਿਚਾਰ ਕਰ ਰਹੇ ਹਾਂ, ਜਿਹੜਾ ਕਿ ਲਿਊਨਰ ਕੈਲੰਡਰ ਨਾਲ ਜੁੜੀ ਹੋਈ ਗੱਲ ਹੈ ਕਿ ਕਿਵੇਂ 15 ਦਿਨ ਚੰਦਰਮਾ ਦੀਆਂ ਕਲਾਵਾਂ ਘਟਦੀਆਂ ਨੇ, ਹਨੇਰਾ ਪੱਖ ਹੁੰਦਾ ਹੈ ਤੇ ਮੱਸਿਆ ਆ ਜਾਂਦੀ ਹੈ, ਫਿਰ ਉਹ ਚਾਨਣ ਵੱਲ ਵੱਧਦਾ, ਕਲਾ ਵੱਧਦੀਆਂ ਨੇ ਤੇ ਫਿਰ ਪੂਰਨਮਾਸ਼ੀ ਆ ਜਾਂਦੀ ਹੈ, ਫੁੱਲ ਮੂਨ। ਔਰ ਅੱਜ ਕਿਉਂਕਿ 9 ਕਲਾਵਾਂ ਦੇ ਉੱਤੇ ਕਬੀਰ ਸਾਹਿਬ ਆਪਣੇ ਵਿਚਾਰ ਦੇ ਚੁੱਕੇ ਨੇ, ਅੱਜ 10ਵੀਂ ਦੀ ਗੱਲ ਕਰਦੇ ਉਹਨਾਂ ਨੇ ਕਿਹਾ ਕਿ 10ਵੀਂ ਦਹਿ ਦਿਸ ਹੋਏ ਆਨੰਦ, ਛੂਟੈ ਭਰਮ ਮਿਲੈ ਗੋਬਿੰਦ, ਜੋਤ ਸਰੂਪੀ ਤਤ ਅਨੂਪ, ਅਮਲ ਅਮਲ ਨਾ ਮਲ ਨਾ ਛਾਂ ਨਹੀਂ ਧੂਪ। ਉਹਨਾਂ ਨੇ ਕਿਹਾ ਕਿ ਭਾਈ ਇਹ 10ਵੀਂ ਬਜਾਏ ਕਿ ਤੁਸੀਂ ਬ੍ਰਾਹਮਣੀ ਕਰਮ ਕਾਂਡ ਕਰੋ ਕਿ ਤੁਸੀਂ 10ਵੀਂ ਦਾ ਮੇਲਾ ਲਾਇਆ ਹੈ, 10ਵੀਂ ਤੁਸੀਂ ਮਨਾ ਰਹੇ ਹੋ, ਇੱਥੇ ਤਾਂ 10ਵੀਂ ਦੇ ਵਿੱਚ ਆਉਂਦੇ ਆ ਤੁਹਾਨੂੰ ਇਹ ਨਜ਼ਰ ਆਉਣਾ ਚਾਹੀਦਾ ਹੈ ਕਿ 4 ਚਫੇਰੇ ਰੱਬ ਦੀ ਬਣਾਈ ਕੁਦਰਤ, ਸੂਰਜ, ਚੰਦਰਮਾ, ਵਨਸਪਤੀ, ਫੁੱਲ, ਹਵਾ, ਖੂਬਸੂਰਤੀ, ਦਹਿ ਦਿਸ ਹੋਏ ਆਨੰਦ ਕਿ ਰੱਬ ਨੇ ਐਸੀ ਖੂਬਸੂਰਤ ਕਾਇਨਾਤ ਬਣਾਈ ਹੈ ਔਰ ਉਸ ਦੇ ਵਿੱਚ ਸਾਡੀ ਧਰਤੀ ਹੈ ਕਿ 4 ਚਫੇਰੇ ਜਿੱਧਰ ਤੁਸੀਂ ਦੇਖੋ ਵਾਹੋ ਵਾਹੋ ਕਾ ਕੀਆ ਤਮਾਸ਼ਾ, ਕਿ 4 ਚਫੇਰੇ ਤੁਹਾਡੇ ਮੂੰਹੋਂ ਤਾਂ ਵਾਹ ਵਾਹ ਹੀ ਨਿਕਲਣਾ ਚਾਹੀਦਾ ਹੈ। ਔਰ ਸਾਡੇ ਕਈ ਵੀਰ ਪੁੱਛਣਗੇ ਪਾਕਿਸਤਾਨੀ ਕਿ ਵਾਹਿਗੁਰੂ ਦਾ ਕੀ ਮਤਲਬ ਹੈ, ਇਹੀ ਹੈ, ਵਾਹ ਦਾ ਮਤਲਬ ਹੈ ਸੈਂਸ ਆਫ ਵੰਡਰ। ਗੁਰੂ ਰੱਬ ਵਾਚਕ ਹੈ ਕਿ ਜਿੱਧਰ ਤੁਸੀਂ ਦੇਖਦੇ ਹੋ ਜੋ ਰੱਬ ਨੇ ਬਣਾਇਆ ਹੈ ਤੁਸੀਂ ਵਾਹ ਵਾਹ ਹੀ ਕਹਿੰਦੇ ਹੋ, ਔਰ ਵਾਹਿਗੁਰੂ ਦਾ ਮਤਲਬ ਹੀ ਹੈ ਕਿ ਵੰਡਰਫੁਲ ਰੱਬ। ਔਰ ਇਹੀ ਕਬੀਰ ਸਾਹਿਬ ਯਾਦ ਕਰਵਾਉਂਦੇ ਨੇ ਕਿ ਜਦੋਂ ਤੁਸੀਂ ਇਸ ਤਮਾਸ਼ੇ ਨੂੰ, ਜਿਹੜਾ ਵਾਹੋ ਵਾਹੋ ਕਾ ਕੀਆ ਤਮਾਸ਼ਾ ਹੈ, 4 ਚਫੇਰੇ ਫੈਲਿਆ ਆਨੰਦ ਹੈ, ਉਹਨੂੰ ਦੇਖੋਗੇ ਤੇ ਛੂਟੈ ਭਰਮ ਮਿਲੇ ਗੋਬਿੰਦ, ਫਿਰ ਤੁਹਾਡੇ ਅੰਦਰੋਂ ਡਾਊਟ, ਭਰਮ, ਡਾਈਕੋਟਮੀ, ਦੁਬਿਧਾ ਇਹ ਦੌੜ ਜਾਏਗੀ ਤੇ ਰੱਬ ਦੇ ਨਾਲ ਤੁਹਾਡਾ ਮੇਲ ਹੋਏਗਾ, ਰੱਬ ਨੂੰ ਤੁਸੀਂ ਆਪਣੇ ਅੰਦਰ ਮਹਿਸੂਸ ਕਰੋਗੇ। ਜੋਤ ਸਰੂਪੀ ਤਤ ਅਨੂਪ, ਤੁਹਾਨੂੰ ਇਹ ਸਮਝ ਆਏਗੀ ਕਿ ਉਹ ਲਾਈਟ ਹੈ, ਨੂਰ ਹੈ, ਰੋਸ਼ਨੀ ਹੈ। ਜਦੋਂ ਅਸੀਂ ਇਹ ਵੀ ਕਹਿੰਦੇ ਹਾਂ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਜਿਹੜੇ ਬੰਦੇ ਤਾਂ ਬਾਅਦ ਚ ਹੋਏ ਉਹਨੇ ਨੂਰ ਉਸ ਦਾ ਹੀ ਕ੍ਰੀਏਸ਼ਨ ਦਾ ਮੂਲ ਹੈ। ਔਰ ਕਬੀਰ ਸਾਹਿਬ ਯਾਦ ਦਹਾਨੀ ਕਰਵਾਉਂਦੇ ਨੇ ਕਿ ਉਹ ਇੱਕ ਨੂਰ ਦਾ ਰੂਪ ਹੈ ਔਰ ਤਤ ਅਨੂਪ, ਔਰ ਅਨੂਪ ਹੁੰਦਾ ਹੈ ਜਿਹਦੀ ਲਾਜਵਾਬ ਖੂਬਸੂਰਤੀ ਹੋਏ, ਕਿ ਜਿਹਦੇ ਬਰਾਬਰ ਕੋਈ ਸੋਹਣਾ ਨਹੀਂ ਹੈ, ਜਿੰਨਾ ਰੱਬ ਸੋਹਣਾ ਹੈ ਉਹਨਾਂ ਹੋਰ ਕੁਝ ਸੋਹਣਾ ਨਹੀਂ ਹੈ। ਔਰ ਉਹੀ ਉਹਦੀ ਬਣਾਈ ਹਰ ਚੀਜ਼ ਦੇ ਵਿੱਚ ਸੁਹੱਪਣ ਝਲਕਦਾ ਹੈ। ਅਮਲ, ਉਸ ਦੇ ਅੰਦਰ ਕੋਈ ਵੀ ਜਿਹੜਾ ਹੈ ਕੋਈ ਡਰਟ ਨਹੀਂ ਹੈ। ਮਲ ਡਰਟ ਨੂੰ ਕਹਿੰਦੇ ਨੇ ਕਿ ਉਹ ਪਾਕ ਹੈ। ਮਲ ਦਾ ਆਪੋਜ਼ਿਟ ਹੁੰਦਾ ਪਾਕੀਜ਼ਗੀ। ਜਦੋਂ ਅਸੀਂ ਪਾਕੀਜ਼ਗੀ ਕਹਿੰਦੇ ਆ ਇਹਦਾ ਮਤਲਬ ਇਹ ਹੈ ਕਿ ਅੱਲਾ ਪਾਕ, ਸਾਡੇ ਕਹਿਣਗੇ ਕਿ ਉਹੀ ਪਾਕੀਜ਼ਗੀ ਵਾਲਾ ਇੱਕੋ ਇੱਕ ਰੱਬ ਹੈ। ਨਾ ਮਲ ਨਾ ਛਾਂ ਨਹੀਂ ਧੂਪ, ਕਿ ਕੋਈ ਉਸ ਦੇ ਉੱਤੇ ਧੱਬਾ ਨਹੀਂ ਹੈ ਔਰ ਉਸ ਨੂੰ ਜਿਹੜਾ ਉਹ ਰੱਬ ਧੁੱਪ ਤੇ ਛਾਂ ਦਾ ਮੁਤਾਜ ਨਹੀਂ ਹੈ। ਮਤਲਬ ਇਹ ਹੈ ਕਿ ਰੱਬ ਇੱਕ ਰੂਪ ਹੈ, ਇੱਕ ਸਰੂਪ ਹੈ, ਸਵੈ ਭੰਗ ਹੈ, ਸੈਲਫ ਇਲੂਮੀਨੇਟਿੰਗ ਹੈ। ਦੁਨੀਆ ਦੇ ਵੈਦਰ, ਮੌਸਮ ਆਉਂਦੇ ਜਾਂਦੇ ਨੇ, ਰੱਬ ਇੱਕੋ ਹੀ ਉਸੇ ਰੂਪ ਦੇ ਵਿੱਚ ਸਥਿਰ ਹੈ। ਤੇ ਜਿਹੜਾ ਰੱਬ ਦੇ ਨਾਲ ਜੁੜਦਾ, ਛੂਟੈ ਭਰਮ ਮਿਲਿਆ ਗੋਬਿੰਦ, ਉਹ ਆਨੰਦ ਦੇ ਵਿੱਚ ਰਹਿੰਦਾ ਤੇ ਉਹਨੂੰ ਇਹ ਸਮਝ ਆ ਜਾਂਦੀ ਹੈ ਕਿ 10ਵੀਂ ਦਹਿ ਦਿਸ ਹੋਏ ਆਨੰਦ, 4 ਚਫੇਰੇ ਉਸ ਬਲਿਸ ਦਾ, ਉਸ ਆਨੰਦ ਦਾ ਵਾਸ ਹੈ। ਇਹ ਅੱਜ ਦਾ ਵਿਚਾਰ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅਧਿਆਇ ਸ਼ੁਰੂ ਤੇ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਦੇ ਸੁਝਾਅ ਸਾਨੂੰ ਭੇਜਣਾ ਭੁੱਲਣਾ। ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਾਰਥਨਾ ਆ ਗਿਆ ਦਿਓ, ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।